ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਪਸੰਦੀਦਾ ਭੁਲੇਖਾ ਟੀਵੀ ਵੱਲੋਂ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਮੈਂ ਹਾਂ ਤੁਹਾਡਾ ਸੇਵਕ। ਗੱਲ ਹੋ ਰਹੀ ਸੀ ਲੰਦਨ ਦੀ ਤੇ ਉੱਥੇ ਜਾਣ ਦੇ ਤਰਕੀਬਾਂ ਸੋਚਣ ਵਾਲੇ ਲੋਕਾਂ ਦੀ। ਬੇਲੀ ਬੜੇ ਗੌਰ ਦੇ ਨਾਲ ਮੇਰੀ ਗੱਲ ਸੁਣ ਰਹੇ ਸਨ। ਉਹ ਉਹਨਾਂ ਬੇਲੀਆਂ ਵਿੱਚ ਸ਼ੁਮਾਰ ਸਨ ਜਿਹੜੇ ਕਿ ਖੁਦ ਲੰਦਨ ਜਾਣਾ ਚਾਹੁੰਦੇ ਸਨ। ਮੈਂ ਉਹਨਾਂ ਨੂੰ ਦੱਸਿਆ ਇੱਕ ਸਮੁੰਦਰ ਹੈ, ਸਮੁੰਦਰ ਵਿੱਚ ਗਰਦਾਬ ਹੈ ਤੇ ਉਸ ਗਰਦਾਬ ਦੇ ਵਿੱਚ ਇੱਕ ਤਾਰੂ ਹੈ ਜੋ ਖਬਰੇ ਡੁੱਬਦਾ ਹੈ ਜਾਂ ਤਰਦਾ ਹੈ ਤੇ ਕਿਨਾਰੇ ਖੜੋ ਕੇ ਉਸ ਡੁੱਬਦੇ ਦਰਦੇ ਉਸ ਡੁੱਬਦੇ ਤਰਦੇ ਤਾਰੂ ਨੂੰ ਵੇਖਣ ਵਾਲੇ ਸਵਾਦ ਲੈਂਦੇ ਨੇ, ਮਜ਼ਾ ਲੈਂਦੇ ਨੇ। ਪਰ ਉਹਨਾਂ ਨੂੰ ਉਹ ਕਹਾਣੀ ਸਮਝ ਨਹੀਂ ਆਉਂਦੀ ਜਿਹੜੀ ਸਮੁੰਦਰ ਦੇ ਵਿੱਚ ਹੈ, ਉਸ ਗਰਦਾਬ ਦੇ ਵਿੱਚ ਹੈ ਤੇ ਉਸ ਗਰਦਾਬ ਦੇ ਵਿੱਚ ਤਰਨ ਡੁੱਬਣ ਵਾਲੇ ਦੇ ਵਿੱਚ ਹੈ। ਉਹ ਕਹਿੰਦੇ ਨਹੀਂ ਉਸਤਾਦ ਜੀ, ਸਾਨੂੰ ਨਾ ਥੜਕਾਓ, ਸਾਨੂੰ ਦੱਸੋ ਉੱਥੇ ਜਾਣ ਦੇ ਤਰੀਕੇ ਕੀ ਨੇ, ਤਰਕੀਬਾਂ ਕੀ ਨੇ। ਮੈਂ ਕਿਹਾ ਯਾਰ ਉੱਥੇ ਵੀ ਦਸਾਂ ਨਵਾਂ ਦੀ ਕਰਕੇ ਖਾਣੀ ਹੈ ਤੇ ਇੱਥੇ ਵੀ ਕੋਸ਼ਿਸ਼ ਕਰੋ ਕੋਈ ਐਸੀ ਤਰਕੀਬ ਲੜਾਓ ਕਿ ਸਾਰਾ ਦਲ ਦਲੀਆ ਇੱਥੇ ਹੀ ਹੋ ਜਾਏ। ਉਹ ਕਹਿੰਦੇ ਝੂਠ ਨਾ ਮਾਰ, ਅਸੀਂ ਜਦੋਂ ਵੇਖਿਆ ਨੇ, ਫੋਟੋਆਂ ਵੇਖੀਆਂ ਨੇ ਲੋਕਾਂ ਦੀਆਂ ਜਿਹੜੇ ਉੱਥੇ ਰਹਿੰਦੇ ਨੇ, ਕਦੀ ਪਿੱਛੇ ਗੱਡੀ, ਕਦੀ ਅੱਗੇ ਗੱਡੀ, ਕਦੀ ਇੱਧਰ ਗੱਡੀ, ਕਿਤੇ ਥੱਲੇ ਗੱਡੀ, ਕਦੀ ਉੱਤੇ ਗੱਡੀ, ਕਦੀ ਉਹ ਆਪ ਗੱਡੀ ਦੇ ਥੱਲੇ। ਔਰ ਮੈਂ ਕਿਹਾ ਸਾਰੀ ਹਯਾਤੀ ਉੱਥੇ ਰਹਿਣ ਵਾਲਿਆਂ ਦੀ ਇੱਕੋ ਲਿਬਾਸ ਵਿੱਚ ਗੁਜ਼ਰਦੀ ਹੈ, ਜੋਗਰ, ਜੀਨ ਤੇ ਜੈਕਟ। ਬਾਕੀ ਕੱਪੜਾ ਤੇ ਉਹਨਾਂ ਨੂੰ ਪਾਣਾ ਕਦੀ ਨਸੀਬ ਹੀ ਨਹੀਂ ਹੁੰਦਾ। ਤੇ ਰਹੀਆਂ ਗੱਡੀਆਂ, ਸੜਕ ਕਿਨਾਰੇ 100 ਗੱਡੀਆਂ ਖੜੀਆਂ ਨੇ, ਜਿੱਥੇ ਮਰਜ਼ੀ ਖੜੋਗੇ, ਜਿਸ ਗੱਡੀ ਦੇ ਨਾਲ ਫੋਟੋ ਖਿਚਾ ਲਓ, ਪਿੱਛੇ ਭੇਜ ਦਿਓ। ਬੇਲੀਆਂ ਨੇ ਇਹੋ ਕਹਿਣਾ ਸਾਡੇ ਯਾਰ ਦੀ ਗੱਡੀ ਹੈ। ਤੇ ਹਾਲਤ ਇਹ ਨਹੀਂ ਹੁੰਦੀ। ਇੱਥੇ ਜਦ ਤੱਕ ਹੱਡੀਆਂ ਚੋਂ ਮਿੱਖ ਨਾ ਕੱਢ ਲੈਣ ਤੁਹਾਡੇ ਡੁੱਲੇ ਪਸੀਨੇ ਦਾ ਮੁੱਲ ਕੋਈ ਨਹੀਂ ਪਾਉਂਦਾ। ਉਹ ਕਹਿੰਦਾ ਅਸੀਂ ਤੇ ਝੂਠ ਨਹੀਂ ਮਾਰਦੇ, ਪਰ ਤੂੰ ਝੂਠ ਮਾਰਨਾ ਹੈ। ਇਸ ਲਈ ਤੇ ਉੱਥੇ ਲਹਿਰਾਂ ਪੈਰਾਂ ਨੇ। ਇਧਰੋਂ ਤੁਸੀਂ ਗੈਟਵਿਕ ਚੋਂ ਨਿਕਲੋ, ਇਧਰੋਂ ਤੁਸੀਂ ਹੈਥਰੋ ਚੋਂ ਨਿਕਲੋ, ਤੇ ਹੁੰਦਾ ਕੀ ਹੈ, ਸਾਹਮਣੇ ਕੁੜੀਆਂ ਫੁੱਲਾਂ ਦੇ ਹਾਰ ਲੈ ਕੇ ਖੜੋਤੀਆਂ ਹੁੰਦੀਆਂ ਨੇ। ਉਹ ਕਹਿੰਦੀਆਂ ਨੇ ਵੈਲਕਮ ਮੇਰੇ ਬਾਦਸ਼ਾਹ, ਆਓ ਤਸ਼ਰੀਫ ਲਿਆਓ, ਤੁਸੀਂ ਲਾਹੌਰੋਂ ਆਏ ਹੋ, ਤੁਸੀਂ ਕਾਨੇ ਕਾਛੋਂ ਆਏ, ਤੁਸੀਂ ਚੀਚੋ ਕੀ ਮਲੀਆਂ ਚੋਂ ਆਏ, ਤੁਸੀਂ ਆਏ ਤੇ ਹੋਣਾ ਪੰਜਾਬ ਦੇ ਵਿੱਚੋਂ। ਮੈਂ ਕਿਹਾ ਐਸਾ ਕੋਈ ਸੀਨ ਪਾਰਟ ਨਹੀਂ ਹੁੰਦਾ। ਭਾਵੇਂ ਹੀਥਰੋ ਦੇ ਬਾਹਰ ਨਿਕਲੋ ਤੇ ਭਾਵੇਂ ਗੈਟਵਿਕ ਤੋਂ ਬਾਹਰ ਕੋਈ ਗੋਰੀ ਕਾਲੀ ਖੜੋਤੀ ਹੱਥ ਵਿੱਚ ਫੁੱਲਾਂ ਦੇ ਹਾਰ ਲੈ ਕੇ ਨਜ਼ਰ ਨਹੀਂ ਆਉਂਦੀ। ਇਸ ਲਈ ਕਿ ਸਾਰੇ ਮਜ਼ਦੂਰ ਲੋਕ ਜਿਹੜੇ ਜਾਂਦੇ ਨੇ ਉਹਨਾਂ ਦਾ ਇਸਤਕਬਾਲ ਕਰਨ ਲਈ ਸਿਰਫ ਉਹ ਆਉਂਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਖੂਨ ਪਸੀਨੇ ਦਾ ਇਸਤਹਿਸਾਲ ਕਰਨਾ ਹੋਵੇ। ਹੋਰ ਕਿਸੇ ਲਈ ਕੋਈ ਹਾਰ ਲੈ ਕੇ ਨਹੀਂ ਆਉਂਦਾ। ਉਹਨੇ ਕਿਹਾ ਤੂੰ ਝੂਠ ਮਾਰਨਾ ਹੈ, ਉੱਥੇ ਕਮਾਈਆਂ ਬੜੀਆਂ। ਉਹ ਮੈਂ ਕਿਹਾ ਇੱਥੇ ਨਾਲ ਛੋਲੇ ਲਾਓ, ਇੱਥੇ ਵੀ ਬੜੀਆਂ ਕਮਾਈਆਂ। ਉਹ ਕਹਿੰਦਾ ਤੁਸੀਂ ਸੋਚਦੇ ਕੀ ਹੋ? ਮੈਂ ਪੁੱਛਿਆ ਤੁਸੀਂ ਕੀ ਸੋਚਦੇ ਹੋ? ਉਹ ਕਹਿੰਦਾ ਸਾਨੂੰ ਇੰਜ ਲੱਗਦਾ ਹੈ ਕਿ ਬਾਹਰ ਘੁੰਮਣ ਵਾਲੀਆਂ ਕੁਰਸੀਆਂ ਪਈਆਂ ਨੇ, ਕੁਰਸੀਆਂ ਤੇ ਘੁੰਮੀ ਜਾਓ, ਦਰਖਤਾਂ ਤੇ ਡਾਲਰ ਲੱਗੇ ਨੇ, ਤੋੜੀ ਆਓ ਤੇ ਖੀਸੇ ਭਰੀ ਆਓ। ਮੈਂ ਕਿਹਾ ਐਸੀ ਕੋਈ ਗੱਲ ਨਹੀਂ ਹੁੰਦੀ। ਬੰਦਾ ਸਾਰਾ ਦਿਨ ਡੱਬੇ ਢੋ ਕੇ ਅਖੀਰ ਖੁਦ ਡੱਬਾ ਬਣ ਜਾਂਦਾ ਹੈ, ਪਰ ਜ਼ਿੰਦਗੀ ਫਿਰ ਵੀ ਨਹੀਂ ਟੁੱਟਦੀ। ਇੱਕ ਜ਼ਿੰਦਗੀ ਉਹਨਾਂ ਦੇ ਸਾਰੇ ਪੰਜਾਬ ਵਿੱਚ ਚੱਲ ਰਹੀ ਹੁੰਦੀ ਹੈ ਤੇ ਇੱਕ ਜ਼ਿੰਦਗੀ ਉਹਨਾਂ ਦੀ ਆਪਣੀ ਲੰਦਨ ਵਿੱਚ ਰੁਲ ਰਹੀ ਹੁੰਦੀ ਹੈ ਤੇ ਇੱਕ ਉਹ ਜ਼ਿੰਦਗੀ ਜਿਹਦੀ ਉਹ ख्वाब ਵੇਖ ਰਹੇ ਹੁੰਦੇ ਨੇ, ਉਹ ਉਸ ख्वाब ਦੇ ਪਿੱਛੇ ਹੁੰਦੇ ਨੇ। ਉਹ ਕਹਿੰਦਾ ਸਭ ਝੂਠ ਹੈ। ਇਸ ਲਈ ਕਿ ਉੱਥੇ ਬੰਦਾ ਜਾਵੇ ਤੇ ਸਹੀ, ਐਂਟਰੀ ਪਾਵੇ ਤੇ ਸਹੀ, ਮੌਜਾਂ ਬੜੀਆਂ, ਨੋਟ ਬੜੇ। ਮੈਂ ਕਿਹਾ ਗੱਲ ਸੁਣ, ਉੱਥੇ ਜਾ ਕੇ ਬੰਦੇ ਨੂੰ ਬੜੀਆਂ ਖੁਸ਼ਖਬਰੀਆਂ ਲੱਭਦੀਆਂ ਨੇ। ਘਰੋਂ ਘਰ ਵਾਲੀ ਦੀ ਚਿੱਠੀ ਆਉਂਦੀ ਹੈ, ਡਾਰਲਿੰਗ ਹਾਊ ਆਰ ਯੂ, ਆਮ ਫੀਲਿੰਗ ਵੈਲ ਸੋਨੀਏ। ਤੇ ਡਾਰਲਿੰਗ ਕੀ ਫਰਮਾਂਦੀ ਹੈ? ਕਹਿੰਦੀ ਹੈ ਤੇਰੀ ਵਜ੍ਹਾ ਦੇ ਨਾਲ ਮੈਂ ਬੜੀ ਪਰੇਸ਼ਾਨ, ਦਿਲ ਧੜਕੂ ਓਏ ਹੋਏ ਹੋਏ, ਰੋਣਾ ਆ ਰਿਹਾ ਤੇਰੀ ਯਾਦ ਦੇ ਵਿੱਚ, ਤੇਰੀ ਪਰੇਸ਼ਾਨੀ ਦੇ ਵਿੱਚ, ਤੇਰੀ ਜੁਦਾਈ ਦੇ ਵਿੱਚ। ਫੌਰਨ ਤੋਂ ਪਹਿਲੇ ਆਪਣੀ ਖੈਰੀਅਤ ਦੀ ਇਤਲਾਹ ਬਜ਼ਰੀਆ ਮਨੀ ਆਰਡਰ ਕਰ ਤਾਂ ਕਿ ਪਤਾ ਲੱਗੇ ਤੇਰੇ ਸਾਹ ਚੱਲ ਰਹੇ ਨੇ ਤੇ ਸਾਡੇ ਵੀ ਸਾਹ ਚੱਲਣ ਦੀ ਸਬੀਲ ਪੈਦਾ ਹੋ ਰਹੀ ਹੈ। ਬੇਲੀ ਕਹਿੰਦੇ ਇਹ ਝੂਠ ਮਾਰਨਾ ਹੈ, ਉੱਥੇ ਹੋਰ ਬੜਾ ਕੁਝ ਹੈ, ਮੇਰੀਆਂ ਚਿੱਠੀਆਂ ਨਹੀਂ, ਹੋਰ ਬੜਾ ਕੁਝ ਲੱਭਦਾ ਹੈ। ਕਲੱਬ ਨੇ, ਕਸੀਨੋ ਨੇ,
ਹੋਰ ਬੜਾ ਕੁਝ ਹੈ। ਸਟ੍ਰਿਪਟੀ ਸ਼ੋਜ਼ ਨੇ, ਹੋਰ ਕਿੱਥੇ ਕਿੱਥੇ ਜਾਓ, ਭਾਵੇਂ ਕਲੱਬ ਜਾਓ, ਭਾਵੇਂ ਕਸੀਨੋ ਜਾਓ, ਭਾਵੇਂ ਸਟ੍ਰਿਪਟੀ ਸ਼ੋਜ਼ ਦੇ ਵਿੱਚ ਜਾਓ, ਮੌਜਾਂ ਕਰੋ। ਜੇ ਮੌਜ ਨਹੀਂ ਕਰ ਸਕਦੇ ਤੇ ਟ੍ਰਾਫਲਗਰ ਸਕੁਆਇਰ ਤੇ ਦਾਣੇ ਸੁੱਟ ਕੇ ਕਬੂਤਰਾਂ ਨੂੰ ਪਾਓ, ਉਹਨਾਂ ਦੀਆਂ ਦੁਆਵਾਂ ਲਵੋ, ਮੌਜਾਂ ਹੀ ਮੌਜਾਂ ਨੇ। ਮੈਂ ਕਿ ਇੱਕ ਵਾਰੀ ਮੈਂ ਵੀ ਦੁਆਵਾਂ ਲੈਣ ਗਿਆ ਸਾਂ ਤੇ ਉੱਥੇ ਨੈਲਸਨ ਮੰਡੇਲਾ ਲਈ ਜਿਹੜੇ ਮੁੰਡੇ ਕੁੜੀਆਂ ਬੱਤੀਆਂ ਬਾਲ ਕੇ ਬੈਠੇ ਸਨ, ਮੈਂ ਵੀ ਉਹਨਾਂ ਦੇ ਕੋਲ ਬਹਿ ਕੇ ਮੋਮਬੱਤੀ ਬਾਲੀ, ਸਾਰੀ ਰਾਤ ਬਾਲੀ, ਇਸ ਲਈ ਕਿ ਉਸ ਰਾਤ ਮੈਂ ਹੋਮਲੈਸ ਸਾਂ ਤੇ ਕੋਈ ਅਪਾਰਟਮੈਂਟ ਨਹੀਂ ਸੀ, ਕਿੱਥੇ ਜਾ ਕੇ ਮੈਂ ਸਾਹ ਲੈਂਦਾ। ਤੇ ਉਹ ਬੱਤੀਆਂ ਸੇਕ ਸੇਕ ਕੇ ਮੈਂ ਆਪ ਬੱਤੀ ਹੋ ਗਿਆ ਤੇ ਸਾਰੀ ਰਾਤ ਉੱਥੇ ਗੁਜ਼ਾਰੀ। ਉਹ ਕਹਿੰਦਾ ਤੂੰ ਝੂਠ ਮਾਰਨਾ, ਤੂੰ ਚਾਹੁੰਦਾ ਕਿ ਅਸੀਂ ਖੁਸ਼ਹਾਲ ਨਾ ਹੋਈਏ, ਅਸੀਂ ਉੱਥੇ ਨਾ ਜਾਈਏ, ਇੱਥੇ ਚਿੱਕੜ ਛੋਲੇ ਵੇਚਦੇ ਰਹਿ ਜਾਈਏ, ਸੱਤੂ ਵੇਚਦੇ ਰਹਿ ਜਾਈਏ। ਮੈਂ ਕਿਹਾ ਗੱਲ ਸੁਣ, ਉੱਥੇ ਵਾਕਈ ਬੜੀਆਂ ਮੌਜਾਂ ਨੇ, ਇੰਨੀਆਂ ਮੌਜਾਂ ਨੇ, ਇੰਨੀਆਂ ਮੌਜਾਂ ਨੇ ਕਿ ਬੰਦਾ ਆਪ ਮੌਜ ਦਰਿਆ ਹੋ ਜਾਂਦਾ ਹੈ। ਉਹ ਕਹਿੰਦੇ ਉਹ ਕਿਵੇਂ? ਉਹ ਕਹਿੰਦਾ ਕਿ ਪਿੱਛੋਂ ਬੇਗਮ ਸਾਹਿਬਾ ਦਾ ਫੋਨ ਆਉਂਦਾ ਹੈ, ਕੀ ਫਰਮਾਂਦੀ ਹੈ, ਕਿੱਥੇ ਯਬ ਰਿਹਾ, ਯੂਰਪ ਜਾ ਕੇ ਕੜੀਆਂ ਯੂਰਪ ਦੀਆਂ ਰੰਗੀਨੀਆਂ ਵਿੱਚ ਗਵਾਚ ਗਿਆ ਏ, ਕਿੱਥੇ ਯਬ ਰਿਹਾ ਏ। ਬੰਦਾ ਕਹਿੰਦਾ ਹੱਥ ਹੌਲਾ ਰੱਖ ਸੋਨੀਏ, ਮੈਂ ਯਬ ਨਹੀਂ ਰਿਹਾ, ਮੈਂ ਜੋਗਿੰਗ ਕਰ ਰਿਹਾ ਵਾਂ। ਤੇ ਹਾਲਤ ਉਸ ਵੇਲੇ ਇਹ ਹੁੰਦੀ ਹੈ ਕਿ ਬੰਦਾ ਤੀਜੇ ਜੌਬ ਨਾਲ ਪੂਰੀ ਨਹੀਂ ਪਾ ਸਕਦਾ ਤੇ ਚੌਥਾ ਜੌਬ ਲੱਭਣ ਲਈ ਜਾ ਰਿਹਾ ਹੁੰਦਾ ਹੈ। ਤੇ ਘਰ ਵਾਲੀ ਫਰਮਾਂਦੀ ਹੈ, ਡਾਰਲਿੰਗ ਤੂੰ ਯੂਰਪ ਦੀਆਂ ਰੰਗੀਨੀਆਂ ਵਿੱਚ ਜਾ ਕੇ ਖੋ ਗਿਆ ਹੈ। ਬੇਲੀ ਨੇ ਆਖਿਆ ਤੂੰ ਸਾਡਾ ਯਾਰ ਨਹੀਂ, ਤੂੰ ਯਾਰ ਮਾਰੇ, ਸਾਨੂੰ ਦੱਸਦਾ ਹੀ ਨਹੀਂ ਕਿ ਅਸੀਂ ਕਿਵੇਂ 7 ਸਮੁੰਦਰ ਪਾਰ ਜਾਈਏ, ਲੰਦਨ ਵਿੱਚ ਜਾਈਏ, ਉੱਥੇ ਮੌਜਾਂ ਕਰੀਏ। ਤੂੰ ਚਾਹੁੰਦਾ ਅਸੀਂ ਥੜਿਆਂ ਤੇ ਬੈਠੇ ਰਹਿ ਜਾਈਏ, ਸਾਰੀ ਜ਼ਿੰਦਗੀ ਇੱਥੇ ਗੱਲ ਲਈਏ। ਮੈਂ ਆਖਿਆ ਜ਼ਿੰਦਗੀ ਜਦੋਂ ਆਪਣੀ ਧਰਤੀ ਤੇ ਹੋਵੇ ਉਹ ਗਲਦੀ ਨਹੀਂ, ਉਹ ਜ਼ਰਖੇਜ਼ ਬਣਦੀ ਹੈ, ਇਸ ਲਈ ਕਿ ਧਰਤੀ ਦੀ ਬਾਸ, ਧਰਤੀ ਦੀ ਖੁਸ਼ਬੂ ਬੰਦੇ ਨੂੰ ਜ਼ਰਖੇਜ਼ ਰੱਖਦੀ ਹੈ, ਜ਼ਿੰਦਾ ਰੱਖਦੀ ਹੈ। ਅੱਗੋਂ ਤੁਹਾਡੇ ਹੱਡ ਪੈਰ ਸਲਾਮਤ ਹੋਣ ਸਹੀ, ਬੂਹੇ ਬੜੇ, ਤਾਕੀਆਂ ਬੜੀਆਂ, ਰਸਤੇ ਬੜੇ। ਬੇਲੀਆਂ ਨੇ ਆਖਿਆ ਇਹ ਸਾਨੂੰ ਸੱਚੀ ਗੱਲ ਨਹੀਂ ਦੱਸਦਾ ਯਾਰ, ਲੰਦਨ ਦੀਆਂ ਮੌਜਾਂ ਦੀਆਂ ਇਹਦੀ ਸਜ਼ਾ ਇਹੋ ਹੀ ਹੈ, ਜੋ ਚਿੱਕੜ ਛੋਲੇ ਅਸੀਂ ਮਹੀਨੇ ਤੋਂ ਖਾਧੇ ਨੇ ਉਹਨਾਂ ਸਾਰਿਆਂ ਦੇ ਪੈਸੇ ਇਹੋ ਦੇਵੇ। ਤੇ ਉਹਨਾਂ ਨੇ ਆਖਿਆ ਓਕੇ ਗੁੱਡ ਬਾਏ, ਰੋਂਦਾ ਸੱਚ ਬੋਲਣ ਨੂੰ, ਜਿਉਂ ਲੱਗਿਆ ਉੱਥੋਂ ਦੀਆਂ ਗੱਲਾਂ ਸੁਣਾ ਕੇ, ਝੂਠ ਮਾਰ ਕੇ, ਪਰ ਤੈਨੂੰ ਨਾਲ ਅਸੀਂ ਨਿਬੜ ਲਾਂਗੇ, ਦੇਖ ਲਾਂਗੇ ਤੈਨੂੰ, ਕਿਉਂਕਿ ਸੱਚ ਤੱਕ ਅਸੀਂ ਉਪੜਨਾ ਹੈ, ਅਸੀਂ ਆਪ ਸਭ ਸਮੁੰਦਰ ਪਾਰ ਜਾਣਾ ਹੈ। ਤੇ ਗੱਲ ਹੈ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।